ਜਾਣਾ ਹੈ ਬਾਬਾ ਜੀ ਇੱਥੇ ਪੈਦਾ ਹੋਏ ਸੀਗੇ ਅੱਧੇ ਦੁਆਲੇ ਆਹੋ ਉਹ ਬੜੀ ਕਿਸਮਤ ਵਾਲਾ ਬੰਦਾ ਜਿਹੜਾ ਇੱਥੇ ਪੈਦਾ ਕੇ ਫਿਰ ਆ ਗਿਆ 100 ਸਾਲ ਦਾ ਨਹੀਂ ਹਾਲੇ ਹੋਇਆ 1.5 ਸਾਲ ਘੱਟ ਹੈ। ਅੱਲਾ ਜ਼ਿੰਦਗੀ ਦੇਵੇ ਬਸ ਹਰ ਦਮ ਦੇ ਗੇੜੇ ਦਰਸ ਕਰਾਂ ਹਰ ਦਮ ਦੇ ਗੇੜੇ ਦਰਸ ਕਰਾਂ ਸਾਹਾਂ ਵਿੱਚ ਆਉਣਾ ਜਾਣਾ ਮੇਰੇ ਮਨ ਮਸਤਕ ਵਿੱਚ ਵਸਿਆ ਏ ਮੈਥੋਂ ਦੂਰ ਨਹੀਂ ਨਨਕਾਣਾ ਹਰ ਦਮ ਦੇ ਗੇੜੇ ਦਰਸ ਕਰਾਂ ਹਰ ਦਮ ਦੇ ਗੇੜੇ ਦਰਸ ਕਰਾਂ ਗੁਰਦੁਆਰਾ ਜਨਮ ਸਥਾਨ ਤੋਂ ਨਿਕਲ ਕੇ ਨਾ ਅੱਛਾ ਤੇ ਸਾਹਮਣੇ ਵਾਲਾ ਜਿਹੜਾ ਰੇਲਵੇ ਰੋਡ ਸੀ ਨਾ ਜਿਹੜਾ ਬਿਲਕੁਲ ਸਿੱਧਾ ਰੋਡ ਹੈ ਅੱਛਾ ਉੱਥੇ ਆਪਾਂ ਆ ਗਏ ਆ ਘਰ ਚ ਆ ਗਏ ਇਹ ਤਾਂ ਹਾਂ ਕਮਾਲ ਹੋ ਗਈ। ਕਮਾਲ ਹੋ ਗਈ। ਤੇ ਉਹ ਜਿਹੜਾ ਬੈਂਕ ਸੀ ਬੈਂਕ ਕਿੱਥੇ ਕਰ ਗਈ ਸੀਗਾ ਰੋਡ ਦੇ ਉੱਤੇ ਸੀ ਰੋਡ ਦੇ ਅੱਗੇ ਬੰਦਾ ਸੀ ਉੱਥੇ ਬੈਂਕ ਸੀ ਨਾਲ ਬਰਾਡਾ ਸੀ ਆ ਜਿਹੜੀ ਨੁੱਕਰ ਹੈ ਨਾ ਨੁੱਕਰ ਐਸੇ ਹਾਂ ਇੱਥੇ ਜ਼ਿਮੀਂਦਾਰਾ ਬੈਂਕ ਸੀਗਾ ਦਰਬਾਰ ਸਾਹਿਬ ਜਾਈਏ ਨਾ ਹਾਂ ਜੀ। ਇਹਦੇ ਬਾਹਰ ਬੋਰਡ ਲਗਾ ਉੱਤੇ ਜਗ੍ਹਾ ਵਾਲਾ ਬੋਰਡ ਲਗਾ ਹਾਂ ਜੀ ਲੱਗਾ ਹੋਇਆ ਸੀ ਜੀ ਪੱਕਾ ਇਹ ਨਰਿੰਦਰ ਸਿੰਘ ਦਾ ਵਾੜਾ ਸੀ ਹਾਂਜੀ ਉਰਲੇ ਪਾਸੇ ਤੇ ਇੱਧਰ ਪਿਛਲੇ ਪਾਸੇ ਇਹਨਾਂ ਦਾ ਵਾੜਾ। ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਸਿੱਖਾਂ ਦੇ ਨਾਮ ਦੱਸੇ ਤੁਸੀਂ ਸਿੱਖਾਂ ਦਾ ਕੋਈ ਘਰ ਨਹੀਂ ਹੋਇਆ ਇਹਨਾਂ ਦੇ ਵਾੜੇ 'ਚ ਅੱਛਾ ਸਾਰੇ ਹਿੰਦੂ ਨੇ 4 ਘਰ ਕਾਲੜਿਆਂ ਦੇ ਸਨ ਅੱਛਾ ਇੰਦਰ ਸਿੰਘ ਰੰਗਾ ਸਿੰਘ ਗੰਗਾ ਸਿੰਘ ਅਰਜਨ ਸਿੰਘ ਇੱਕ ਕਬੂਆਂ ਦਾ ਘਰ ਸੀ ਗੁਲਾਬ ਸਿੰਘ ਇੱਕ ਮੇਰੇ ਮਾਮੇ ਦਾ ਘਰ ਸੀ ਇੱਕ ਨਾਨਾ ਸੀ ਮੇਰਾ ਲੋ ਜੀ ਇਹ ਤੁਹਾਡੇ ਪਿੰਡ 'ਚ ਸਾਡੀ ਐਂਟਰੀ ਹੋ ਗਈ ਪਹਿਲਾਂ ਇੱਥੇ ਵਾਸੀ ਤੁਹਾਡੇ ਹੀ ਤੁਸੀਂ ਵਾਸੀ ਸੀ ਨਾ ਇੱਥੇ ਇਹ ਹੁਣ ਤਾਂ ਲੋਕ ਅਸੀਂ ਹਾਲੇ ਹੁਣ ਵੀ ਵਾਸੀ ਆ ਸਲਾਮ ਅਲੈਕਮ ਵਾਲੇਕੁਮ ਸਲਾਮ ਸਾਡੇ ਦੀਦਾਰ ਕਰਨੇ ਆਏ ਅਸੀਂ ਆਪ ਦੀਦਾਰ ਵਾਸਤੇ ਹੱਜਾ ਲਿਆ ਖੁਸ਼ੀਆਂ ਤੇ ਗਾਮੀ ਮੇਰੇ ਇਹਨਾਂ ਦੇ ਛੋਟੇ ਭਰਾ ਦੇ ਨਾਲ ਪੜ੍ਹਦੇ ਹੁੰਦੇ ਜੀ ਤੇ ਲਤੀਫ ਤੇ ਸ਼ਰੀਫ ਜਿਹੜੇ ਸੀ ਉਹ ਇਹਨਾਂ ਨਾਲ ਪੜ੍ਹਦੇ ਉਹ ਤਰਖਾਨਾ ਦੇ ਸੀ ਉਹ ਤੇਲੀ ਸੀ। ਬਿਲਕੁਲ ਠੀਕ ਗੱਲ ਤੇ ਪਿੰਡ 'ਚ ਸਾਰਿਆਂ ਨਾਲੋਂ ਤਗੜਾ ਬੰਦਾ ਕੌਣ ਸੀਗਾ ਸਰਦਾਰ ਸੀ ਇੱਕ ਸਰਦਾਰ ਗੁਰਬਖਸ਼ ਸਿੰਘ ਸੀ ਉਹ ਪਿੰਡ ਦਾ ਮਾਲਕ ਸੀ ਪਿੰਡ ਦਾ ਮਾਲਕ ਸਰਦਾਰ ਗੁਰਬਖਸ਼ ਸਿੰਘ ਮੇਰਾ ਮਾਮਾ ਸੀ ਉਹ ਅੱਛਾ ਮੁਹੰਮਦ ਜੀ ਪੂਰੇ 75 ਸਾਲ ਬਾਅਦ ਆਪਣੀ ਧਰਤੀ ਜਿੱਥੇ ਤੁਸੀਂ ਪੈਦਾ ਹੋਏ ਹੋ ਨਾ ਉੱਥੇ ਤੁਸੀਂ ਪਹੁੰਚ ਗਏ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਭੁਪਿੰਦਰ ਸਿੰਘ ਲਵਲੀ ਔਰ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲਹਿਰ ਦੇ ਨਾਲ ਔਰ ਪੰਜਾਬੀ ਲਹਿਰ ਤੇ ਤੁਸੀਂ ਹਮੇਸ਼ਾ ਹੀ ਵੇਖਦੇ ਹੋ ਕਿ ਪੰਜਾਬ ਦੀ ਸਾਂਝ ਪੰਜਾਬ ਦੀ ਰਹਿਤਲ ਪੰਜਾਬ ਦਾ ਸੱਭਿਆਚਾਰ ਅਤੇ ਪੰਜਾਬ ਦੇ ਇਤਿਹਾਸ ਨੂੰ ਆਪ ਜੀ ਦੇ ਨਾਲ ਜੋੜਦੇ ਰਹਿੰਦੇ ਆ ਔਰ ਇਸ ਵੇਲੇ ਇੱਕ ਐਸਾ ਹੀ ਇਤਿਹਾਸ 100 ਸਾਲ ਦਾ ਇਤਿਹਾਸ ਇੱਕ ਆਪਣੀ ਪੂਰੀ ਇੱਕ ਸਦੀ ਦਾ ਇਤਿਹਾਸ ਆਪਣੇ ਅੰਦਰ ਸਮਾਏ ਬੈਠੇ ਜਿਹੜੇ ਇੱਕ ਬਜ਼ੁਰਗ ਨੇ ਉਹ ਸਾਡੇ ਨਾਲ ਬੈਠੇ ਹੋਏ ਨੇ ਔਰ ਇਹਨਾਂ ਦੀ ਕਹਾਣੀ ਇਹ ਹੈ ਕਿ 47 ਦੇ ਵਿੱਚ ਇੱਥੋਂ ਉਜੜੇ ਔਰ ਇਸ ਵੇਲੇ ਲਗਭਗ 100 ਸਾਲ ਦੇ ਨੇ ਔਰ ਇਸ ਉਮਰ ਦੇ ਵਿੱਚ ਆਪਣੇ ਪਿੰਡ ਦੀ ਤਾਂਘ ਆਪਣੇ ਪਿੰਡ ਦੀ ਖਿੱਚ ਨੂੰ ਲੈ ਕੇ ਆਪਣੇ ਜੜ੍ਹਾਂ ਵੱਲ ਵਧਦੇ ਹੋਏ ਇਸ ਉਮਰ ਦੇ ਵਿੱਚ ਆਪਣਾ ਪਿੰਡ ਵੇਖਣ ਆਏ ਨੇ ਉਸ ਤੋਂ ਵੀ ਵੱਡੀ ਗੱਲ ਕਿ ਇਹ ਮੇਰੇ ਸ਼ਹਿਰ ਤੋਂ ਨਨਕਾਣਾ ਸਾਹਿਬ ਤੋਂ ਹੈ ਪੂਰੀ ਦੁਨੀਆ ਦੇ ਸਿੱਖ ਨਨਕਾਣਾ ਸਾਹਿਬ ਲਈ ਅਰਦਾਸਾਂ ਕਰਦੀ ਹੈ ਸੁਬਾਹ ਸ਼ਾਮ ਆਪਣੇ ਅਰਦਾਸ ਦੇ ਵਿੱਚ ਦੀਵਾਨ ਦੇ ਵਿੱਚ ਔਰ ਉਸ ਸ਼ਹਿਰ ਲਈ ਨਨਕਾਣਾ ਸਾਹਿਬ ਦੀ ਪਾਵਨ ਧਰਤੀ 'ਤੇ ਜਿਨ੍ਹਾਂ ਲਈ ਜਿੱਥੇ ਇਹਨਾਂ ਦਾ ਵੀ ਜਨਮ ਹੋਇਆ ਸੋ ਜਿੱਥੇ ਅੱਜ ਇਹ ਨਨਕਾਣਾ ਸਾਹਿਬ ਦੀ ਪਾਵਨ ਧਰਤੀ 'ਤੇ ਮੱਥਾ ਟੇਕਣਗੇ ਉੱਥੇ ਆਪਣਾ ਜਨਮ ਪੌਥਾ ਵੀ ਵੇਖਣਗੇ ਸੋ ਐਸੀਆਂ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਇਹਨਾਂ ਦੇ ਨਾਲ ਕਿ ਅੱਜ ਤੋਂ 100 ਸਾਲ ਪਹਿਲੇ ਸਾਡਾ ਨਨਕਾਣਾ ਸਾਹਿਬ ਕਿਸ ਤਰ੍ਹਾਂ ਦਾ ਸੀ ਕਿਉਂਕਿ ਮੇਰਾ ਵੀ ਉਹੀ ਸ਼ਹਿਰ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਹੋ ਠੀਕ ਹੈ ਜੀ ਬਹੁਤ ਵਧੀਆ ਪਾਕਿਸਤਾਨ ਦੀ ਧਰਤੀ ਤੇ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਮੈਂ ਕਿਹਾ ਅੱਛਾ ਤੁਹਾਡਾ ਨਾਂ ਕੀ ਹੈ ਜੀ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਤੁਹਾਡੇ ਪਿਤਾ ਜੀ ਦਾ ਨਾਮ ਸ਼੍ਰੀ ਬਰਕਤ ਰਾਮ ਮਲਹੋਤਰਾ ਸ਼੍ਰੀ ਬਰਕਤ ਰਾਮ ਮਲਹੋਤਰਾ ਹਾਂ ਜਦੋਂ ਪੰਜਾਬ ਦੀ ਵੰਡ ਹੋਈ ਹੈ ਹਾਂਜੀ ਪਾਰਟੀਸ਼ਨ ਹੋਈ ਹੈ ਕਿੰਨੀ ਉਮਰ ਸੀ ਤੁਹਾਡੀ ਮੇਰੀ ਉਮਰ ਉਦੋਂ ਹੈਗੀ ਸੀ ਜੀ ਕੋਈ 20-22 ਸਾਲ ਦੀ ਸੀ ਜੀ ਮੈਰਿਜ ਹੋ ਚੁੱਕੀ ਹੋਈ ਸੀ ਤੁਹਾਡਾ ਵਿਆਹ ਹੋ ਚੁੱਕਿਆ ਸੀ ਆਹ ਅੱਛਾ ਲਓ ਜੀ ਅੱਛਾ ਇਹ ਦੱਸੋ ਕਿ ਤੁਹਾਡਾ ਜਨਮ ਹਾਂਜੀ ਨਨਕਾਣਾ ਸਾਹਿਬ ਦੇ ਸ਼ਹਿਰ ਦਾ ਸੀ ਜਾਂ ਕਰੀਬ ਕੋਈ ਪਿੰਡ ਦਾ ਸੀ ਪਿੰਡ ਦਾ ਹੈ ਜੀ
ਕਿਹੜਾ ਪਿੰਡ? ਅੰਨਿਆਂ ਦਾ ਵਾੜਾ। ਅੰਨਿਆਂ ਦਾ ਵਾੜਾ 4 ਕਿਲੋਮੀਟਰ ਤੇ ਪਿੰਡ ਹੈ। 3 ਮਹੀਨੇ 3 ਕਿਲੋਮੀਟਰ ਤੇ। ਅੱਛਾ ਇਹ ਦੱਸੋ ਕਿ ਤੁਹਾਡਾ ਅੰਨਿਆਂ ਦਾ ਵਾੜਾ ਉੱਥੇ ਤੁਸੀਂ ਕਿੰਨਾ ਚਿਰ ਰਹੇ, ਕਿਹੜੇ ਸਕੂਲ 'ਚ ਤੁਸੀਂ ਪੜ੍ਹੇ? ਉੱਥੇ ਇੱਕੋ ਹੀ ਸਰਕਾਰੀ ਸਕੂਲ ਸੀ ਜੀ, ਪ੍ਰਾਇਮਰੀ, ਤੇ ਉੱਥੇ ਜੋ 4 ਜਮਾਤਾਂ ਹੀ ਉਹਦੇ ਗਈ ਸਨ। ਅੱਛਾ। ਤੇ ਮੈਂ ਉੱਥੇ 4 ਜਮਾਤਾਂ ਉੱਥੇ ਕੀਤੀਆਂ ਨੇ। ਤੇ ਉਸ ਤੋਂ ਬਾਅਦ ਜਿਸ ਵੇਲੇ ਸਾਰੇ ਕਹਿਣ ਲੱਗੇ ਵੀ 4 ਜਮਾਤਾਂ ਤਾਂ ਕੋਈ ਗੱਲ ਨਹੀਂ, ਤੁਸੀਂ ਮੁੰਡੇ ਨੂੰ ਪੜ੍ਹਾਓ ਅੱਗੇ। ਤੇ ਫਿਰ ਕਹਿਣ ਲੱਗੇ ਵੀ ਨਨਕਾਣੇ ਸਾਹਿਬ ਚੱਲਦੇ ਆ। ਅੱਛਾ। तो ਉੱਥੋਂ ਫਿਰ ਨਨਕਾਣਾ ਸਾਹਿਬ ਸ਼ਿਫਟ ਕਰਕੇ ਆ ਗਏ। ਅੱਛਾ। ਫਿਰ ਮੈਂ ਨਨਕਾਣਾ ਸਾਹਿਬ ਜਿਸਲੇ ਆ ਗਏ ਤੇ ਉੱਥੇ ਆ ਕੇ ਖਰਚੇ ਖੁਰਚੇ ਦਾ ਹਿਸਾਬ ਜਿਸਲੇ ਹੋਇਆ ਤੇ ਉੱਥੇ ਘਰ ਮੱਝਾਂ ਮੁੱਝਾਂ ਰੱਖੀਆਂ ਸਨ, ਦੁੱਧ ਦਹੀਂ ਸਭ ਕੁਝ ਫ੍ਰੀ, ਉੱਥੇ ਕੁਛ ਵੀ ਨਾ ਸਭ ਕੋਈ ਮੁੱਲ। ਤੇ ਇਹ ਕਹਿਣ ਲੱਗਾ ਵੀ ਇਹ ਮੁਸ਼ਕਿਲ ਹੈ, ਇੱਥੇ ਨਨਕਾਣਾ ਸਾਹਿਬ ਆ ਕੇ ਤੇ ਭੁੱਖੇ ਮਰ ਜਾਵਾਂਗੇ। ਅੱਛਾ। ਤੇ ਫਿਰ ਮੈਨੂੰ ਨੌਕਰੀ ਕਰਨੀ ਪਈ। ਨੌਕਰੀ ਕਰਨੀ ਪਈ? ਹਾਂ। ਅੱਛਾ, ਕਾਹਦੀ ਨੌਕਰੀ ਕੀਤੀ? ਉਹ ਕਰਿਆਨੇ ਦੀ ਦੁਕਾਨ ਦੇ ਉੱਤੇ ਨੌਕਰੀ ਕੀਤੀ। ਅੱਛਾ। 10 ਰੁਪਏ ਮਹੀਨਾ ਰੋਟੀ ਉੱਤੇ ਦੇਦਾ। ਅੱਛਾ। ਤੇ ਉਹ 3 ਸਾਲ ਮੈਂ ਉਹਦੇ ਕੋਲ ਨੌਕਰੀ ਕਰਦਾ ਰਿਹਾ। ਵਿਆਹ ਤੁਹਾਡਾ ਕਿੱਥੇ ਹੋਇਆ? ਸ਼ੇਖੂਪੁਰਾ। ਸ਼ੇਖੂਪੁਰੇ ਹੋਇਆ? ਹਾਂ ਜੀ। ਵਾਹ ਜੀ ਵਾਹ। ਨਨਕਾਣਾ ਸਾਹਿਬ ਤੋਂ ਸ਼ੇਖਪੁਰਾ ਬਰਾਤ ਗਈ ਸੀਗੀ ਤਾਂ? ਹਾਂ ਜੀ, ਸ਼ੇਖੂਪੁਰੇ ਜੀ। ਨਨਕਾਣਾ ਸਾਹਿਬ ਦੇ ਕਰੀਬ ਤੁਹਾਡਾ ਘਰ ਕਿੱਥੇ ਸੀਗਾ? ਨਨਕਾਣਾ ਸਾਹਿਬ ਦੇ ਕੋਲ ਜਿਹੜਾ ਜਨਮਸਥਾਨ ਗੁਰਦੁਆਰਾ ਹੈ ਨਾ ਜੀ, ਉਸ ਤੋਂ ਸਟੇਸ਼ਨ ਨੂੰ ਆਈਏ ਤੇ ਕਬੀਲ ਦਾ ਫਾਸਲਾ ਹੈ। ਅੱਛਾ। ਤਾਂ ਦਰਮਿਆਨ ਦੇ ਵਿੱਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਨਿਹੰਗਾਂ ਦਾ ਗੁਰਦੁਆਰਾ ਜੀ ਬਿਲਕੁਲ, ਉੱਥੇ ਮੇਰਾ ਮਕਾਨ ਸੀ। ਉਧਰ ਤੁਹਾਡਾ ਮਕਾਨ ਸੀ? ਹਾਂ। ਤੇ ਤੁਹਾਡਾ ਮਕਾਨ ਹੁਣ ਕਿੱਦਾਂ ਲੱਭਾਂਗੇ ਉੱਥੇ? ਕੋਈ ਲਾਗੇ ਚੀਜ਼ਾਂ ਦੇ ਨਾਂ ਦੱਸੋ। ਉਹ ਤਾਂ ਸਿੱਧਾ ਹੀ ਸੜਕ ਹੀ ਹੈਗੀ ਸੀ, ਜੋ ਕੋਈ ਚੀਜ਼ ਹੈ ਨਹੀਂ ਸੀ, ਜਾਂ ਗੁਰਦੁਆਰਾ ਸੀ ਤੇ ਜਾਂ ਤੁਸੀਂ ਪਹਿਲੇ ਦੱਸ ਰਹੇ ਸੀ ਕਿ ਕੋਈ ਬੈਂਕ ਵੀ ਉੱਥੇ ਮੌਜੂਦ ਸੀ। ਹਾਂਜੀ, ਕੋਈ ਬੈਂਕ ਵੀ ਮੌਜੂਦ ਸੀ, ਤੁਸੀਂ ਦੱਸ ਰਹੇ ਸੀ। ਛੇਵੀਂ ਪਾਤਸ਼ਾਹੀ ਜਿਹੜਾ ਗੁਰਦੁਆਰਾ, ਗੁਰਦੁਆਰੇ ਜਨਮਸਥਾਨ ਤੋਂ ਤੇ ਸਟੇਸ਼ਨ ਵਾਲੇ ਪਾਸੇ ਆਈਏ ਤੇ ਅੱਧ ਵਿੱਚ ਸੀਗਾ ਬੈਂਕ। ਹਾਂ ਜੀ, ਉੱਥੇ ਸੀ। ਅੱਛਾ। ਅੱਛਾ, ਨਨਕਾਣਾ ਸਾਹਿਬ ਉਸ ਵੇਲੇ ਗੁਰਦੁਆਰਾ ਸਾਹਿਬ ਡੇਲੀ ਆਉਂਦੇ ਜਾਂਦੇ ਸੀ? ਜਾਂਦੇ ਸੀ ਉਹ ਨਨਕਾਣਾ ਸਾਹਿਬ। ਉਸ ਵੇਲੇ ਕਿੰਨੀਆਂ ਕੁ ਰੌਣਕਾਂ ਸਨ ਨਨਕਾਣਾ ਸਾਹਿਬ ਦੇ? ਹਾਂਜੀ, ਮੈਂ ਕਿਹਾ ਉਸ ਵੇਲੇ ਨਨਕਾਣਾ ਸਾਹਿਬ ਸ਼ਹਿਰ ਦੇ ਵਿੱਚ ਕਿੰਨੀਆਂ ਕੁ ਰੌਣਕਾਂ ਸਨ? ਅੱਛੀਆਂ ਰੌਣਕਾਂ ਸਨ ਜੀ। ਗੁਰਦੁਆਰਾ ਇੱਕੋ ਗੁਰਦੁਆਰਾ ਸੀ ਵੱਡਾ। ਵੈਸੇ ਤੇ 5-6 ਗੁਰਦੁਆਰੇ ਸਨ, ਛੋਟੇ ਸਨ, ਉੱਥੇ ਘੱਟ ਸੀ ਲੋਕ ਜਾਂਦੇ, ਜਨਮਸਥਾਨ ਹੀ ਜਾਂਦੇ ਸਨ ਸਾਰੇ। ਜਨਮਸਥਾਨ ਹੀ ਜਾਂਦੇ। ਹਾਂ। ਅੱਛਾ, 47 ਤੋਂ ਪਹਿਲੇ ਕਦੀ ਇਸ ਚੀਜ਼ ਦਾ ਪਤਾ ਹੈ ਸੀ ਕਿ ਅਸੀਂ ਉਜੜਨਾ ਪੈਣਾ, ਉਹ ਵੀ ਨਨਕਾਣਾ ਸਾਹਿਬ ਦੀ ਧਰਤੀ ਤੋਂ? ਨਹੀਂ, ਇਹ ਤਾਂ ਪਤਾ ਹੀ ਨਹੀਂ ਸੀ ਜੀ। ਨਹੀਂ ਸੀ ਕਿ ਪਤਾ, ਇਹ ਤਾਂ ਅਚਾਨਕ ਹੀ ਬੰਬ ਪੈ ਗਿਆ ਸੀ। ਅੱਛਾ। ਉਹ ਵੰਡ ਕਰ ਦਿੱਤੀ ਹੋਣੀ ਤੇ ਸਾਨੂੰ ਲੋਕ। ਤੇ ਜਿਸਲੇ ਵੰਡ ਕੀਤੀ ਤੇ ਸਮਾਨ ਆਪੋ ਆਪਣੇ ਗੱਡੇ ਭਰ ਕੇ ਲੋਕੀ ਤੇ ਜਿਹੜਾ ਗੱਡੇ ਤੇ ਆ ਸਕਦਾ ਸੀ ਉਹ ਲੈ ਗਏ। ਮੈਂ ਵੀ ਗੱਡਾ ਲੈ ਕੇ, ਤੇ ਮੇਰੇ ਨਾਲ ਸਾਹਮਣੇ ਛੇਵੀਂ ਪਾਤਸ਼ਾਹੀ ਗੁਰਦੁਆਰੇ ਦੇ ਨਿਹੰਗ ਸਨ, ਉਹ ਅਸੀਂ ਦੋਵਾਂ ਸਾਂਝਾ ਗੱਡਾ ਲਿਆ ਤੇ ਗੱਡਾ ਭਰ ਕੇ ਲੈ ਗਏ। ਤੇ ਹਾਲੇ ਨਨਕਾਣਾ ਸਾਹਿਬ ਦੇ ਬਾਹਰ ਨਿਕਲੇ ਹੀ ਨਹੀਂ ਸਾਂ ਤਾਂ ਲੁੱਟ ਪੈ ਗਈ, ਉਹ ਲੁੱਟਿਆ ਗਿਆ ਉੱਥੇ ਸਾਰਾ। ਹਮਲਾ ਹੋ ਗਿਆ ਸੀ? ਹਮਲਾ, ਉਹ ਸਾਰਾ ਕੁਝ ਲੁੱਟ ਲਿਆ, ਸਾਰਾ ਕਾਫਲਾ ਹੀ ਲੁੱਟ ਲਿਆ ਸੀ ਉਹਨਾਂ ਨੇ। ਅੱਛਾ। ਸਾਰਾ ਕਾਫਲਾ। ਨਨਕਾਣਾ ਸਾਹਿਬ ਤੋਂ ਕਿਹੜੇ ਵਾਲੇ ਪਾਸੇ? ਮੈਂ ਕਦੀ ਇਹ ਗੱਲ ਸੁਣੀ ਨਹੀਂ। ਅੱਛਾ ਜੀ, ਨਨਕਾਣਾ ਸਾਹਿਬ ਤੋਂ ਜਨਮਸਥਾਨ से ਸਿੱਧੀ ਸੜਕ ਹੀ ਹੈ। ਹਾਂਜੀ, ਇੱਕ ਹੀ ਸੜਕ ਹੈ ਸਿੱਧੀ? ਸਿੱਧੀ ਸੜਕ ਹੈਗੀ ਹੈ। ਹਾਂ। ਤਾਂ ਸਾਡਾ ਦਰਮਿਆਨ 'ਚ ਸਾਡਾ ਘਰ ਸੀ। ਹਾਂਜੀ। ਉੱਥੋਂ ਅਸੀਂ ਫਿਰ ਉਧਰ ਦਰਿਆ ਵਾਲੇ ਪਾਸੇ ਜਾਣਾ ਸੀ। ਅੱਛਾ, ਦਰਿਆ ਵਾਲੇ ਪਾਸੇ ਜਾਣਾ ਸੀ। ਦਰਿਆ ਵਾਲੇ ਪਾਸੇ ਜਾਣਾ ਸੀ, ਦਰਿਆ ਦੀ ਵੰਡ ਸੀ। ਇੱਧਰ ਬਿਆਸ ਜਿਹੜਾ ਸੀ ਇੱਧਰ ਸੀਗਾ ਤੇ ਸਤਲੁਜ ਵੀ ਇੱਧਰ ਸੀ, ਬਾਕੀ 3 ਦਰਿਆ ਉੱਧਰ ਚਲੇ ਗਏ। ਹਾਂਜੀ। ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ? ਜਾਨੀ ਸਾਡਾ ਤਾਂ ਨਹੀਂ ਹੋਇਆ, ਲੇਕਿਨ ਬੜੇ ਨੁਕਸਾਨ, ਜਾਨੀ ਨੁਕਸਾਨ ਹੋਏ ਨੇ। ਅੱਛਾ, ਉਸ ਕਾਫਲੇ 'ਚ ਵੀ ਬਹੁਤ ਹੋਇਆ। ਸਹੀ। ਮੇਰਾ ਨਹੀਂ ਹੋਇਆ। ਨਨਕਾਣਾ ਸਾਹਿਬ ਦੇ ਵਿੱਚ ਅਸੀਂ ਆਪਣੇ ਵੱਡਿਆਂ ਤੋਂ ਸੁਣੀਆਂ 2 ਮਿੱਲਾਂ ਸੀਗੀਆਂ ਉੱਥੇ। ਸ਼ੋਰੇ ਦੀ ਕਿਹਦੀ ਮਿੱਲ ਸੀਗੀ? ਹਾਂਜੀ, ਸ਼ੋਰੇ ਦੀ ਮਿੱਲ ਹੈ ਸੀ? ਸ਼ੋਰਾ ਤੇ ਮੈਂ ਸ਼ੋਰੇ ਦਾ ਕੰਮ ਹੀ ਕਰਦਾ ਸੀ। ਸ਼ੋਰੇ ਦਾ ਕੰਮ ਕਰਦੇ ਸੀ? ਹਾਂ, ਮੈਂ ਸ਼ੋਰੇ ਦਾ ਕੰਮ ਕਰਦਾ ਸੀ। ਅੱਛਾ, ਤੇ ਉਹ ਕਿਹਦੀ ਮਿੱਲ ਸੀਗੀ? ਮਿੱਲ ਨਹੀਂ ਹੁੰਦੀ ਜੀ ਉਹ। ਅੱਛਾ। ਉਹ ਸ਼ੋਰੇ ਵਾਲੀ ਜ਼ਮੀਨ ਜਿਹੜੀ ਹੁੰਦੀ ਸੀ ਨਾ ਜੀ, ਉਹ ਖਾਸ ਜਿਹਾ ਜ਼ਮੀਨ ਸੀ, ਆਮ ਜ਼ਮੀਨ 'ਚ ਸ਼ੋਰਾ ਨਹੀਂ ਸੀ ਨਿਕਲਦਾ। ਅੱਛਾ। ਉਹ ਸਪੈਸ਼ਲ ਜਿੱਥੇ ਕਲਰ ਜ਼ਿਆਦਾ ਹੁੰਦਾ ਸੀ, ਕਲਰ ਵਾਲੀ ਜ਼ਮੀਨ, ਉਹਦੇ ਵਿੱਚੋਂ ਵੀ ਫਿਰ ਭਾਲਦੇ ਸਨ ਸਾਡੇ ਜਿਹੜੇ ਰੱਖੇ ਹੁੰਦੇ ਸਨ ਲੱਭਣ ਵਾਲੇ। ਉਹ ਫਿਰ ਆ ਕੇ ਲੱਭਦੇ ਸਨ ਤੇ ਉਹ ਫਿਰ ਅਸੀਂ ਠੇਕੇ ਤੇ ਲੈ ਲੈਂਦੇ। ਤੇ ਉਹ ਕਿਹਦੇ ਕੋਲ ਲੈਂਦੇ ਸੀ ਠੇਕੇ ਤੇ? ਉਹ ਉੱਥੇ ਜ਼ਮੀਨਦਾਰਾਂ ਕੋਲੋਂ ਹੀ ਠੇਕੇ ਤੇ ਲੈ ਲੈਂਦੇ ਸੀ। 200, 400, 500 ਰੁਪਏ ਦਿੱਤਾ ਸਾਲ ਦਾ ਠੇਕਾ, ਤੇ ਉੱਥੋਂ ਫਿਰ ਅਸੀਂ ਸਿਰਾ ਕੱਢਦੇ। ਤੁਹਾਡਾ ਕੋਈ ਯਾਰ ਮਿੱਤਰ ਬੇਲੀ ਕਿਹੜਾ ਜੀ? ਨਨਕਾਣਾ ਸਾਹਿਬ 'ਚ ਸਕੂਲ ਦੇ ਵੇਲੇ? ਸਕੂਲ ਦੇ ਵੇਲੇ ਹੈਗਾ ਜੀ, ਚਰਨਦਾਸ ਹੈਗਾ ਸੀ,
ਵੀਰ ਸਿੰਘ ਹੈਗਾ ਸੀ, ਚੌਥੀ ਜਮਾਤ ਅਸੀਂ ਪੜ੍ਹਦੇ ਸਾਂ, ਤਿੰਨ ਮੁੰਡੇ ਸੀ ਚੌਥੀ 'ਚ। ਅੱਛਾ। ਬਸ ਸਾਡਾ ਸਕੂਲ ਜਿਹੜਾ ਸਰਕਾਰੀ ਸਕੂਲ ਸੀ ਨਾ, ਹੂੰ ਛੋਟਾ ਸਕੂਲ ਸੀ, ਹੂੰ ਤੇ ਉੱਥੇ ਤਿੰਨ ਮੁੰਡੇ ਅਸੀਂ, ਸਭ ਮੈਂ, ਚਰਨ ਤੇ ਤਿੰਨ ਜਣੇ ਸੀਗੇ। ਅੱਛਾ। ਤੇ ਮੁਸਲਮਾਨ ਕੋਈ ਨਾਮ? ਮੁਸਲਮਾਨ ਇੱਕ ਸਾਡੇ ਉੱਥੇ ਮੁਸਲਮਾਨ ਹੈਗਾ ਸੀ, ਸ਼੍ਰੀ ਮੁਹੰਮਦ ਸੀ, ਸ਼੍ਰੀ ਮੁਹੰਮਦ ਹੈਗਾ ਸੀ ਤਰਖਾਨ। ਹਾਂ, ਉਹ ਦੋਸਤ ਹੈਗਾ ਸੀ ਮੇਰਾ। ਦੋਸਤ ਸੀ ਤੁਹਾਡਾ? ਹਾਂਜੀ। ਅੱਛਾ, ਇਹ ਦੱਸੋ ਕਿ ਤੁਹਾਡੇ ਪਿੰਡ ਦੀ, ਜੇ ਮੈਂ ਤੁਹਾਡੇ ਕੋਲ ਪਿੰਡ ਦੀ ਗੱਲ ਪੁੱਛਾਂ ਹਾਂਜੀ। ਤੇ ਤੁਹਾਨੂੰ ਆਪਣੇ ਪਿੰਡ ਦੇ ਕੋਈ ਨੰਬਰਦਾਰ, ਕੋਈ ਵੱਡੇ, ਕੋਈ ਮੁਸਲਮਾਨ ਲੋਕਾਂ ਦੇ ਨਾਮ ਪਤਾ? ਮੁਸਲਮਾਨ ਸਾਡੇ ਪਿੰਡ ਦੇ ਵਿੱਚ ਹੈ ਹੀ ਕੋਈ ਨਹੀਂ ਸੀ ਜੀ। ਅੱਛਾ। ਤੇ ਇਹ ਸ਼ਰੀਫ ਹੁਣੀ ਕਿੱਥੋਂ ਦੇ ਸੀ? ਹਾਂਜੀ, ਸ਼ਰੀਫ ਕਿੱਥੋਂ ਦੇ ਸੀਗੇ? ਸ਼੍ਰੀ ਮੁਹੰਮਦ ਤਰਖਾਨ ਸੀਗਾ ਜੀ। ਤਰਖਾਨ ਸੀ? ਹਾਂ, ਉਹ ਪਿੰਡ ਦੇ ਵਿੱਚ ਇੱਕ ਤਰਖਾਨ ਸੀ ਉੱਥੇ। ਅੱਛਾ, ਹੁਣ ਇਹ ਦੱਸੋ, ਜਦੋਂ ਤੁਸੀਂ ਨਨਕਾਣਾ ਸਾਹਿਬ ਤੋਂ ਨਿਕਲੇ, ਹਾਂਜੀ, ਤੁਸੀਂ ਖੁਦ ਨਿਕਲੇ, ਹਸੀ ਖੁਸ਼ੀ ਛੱਡਿਆ ਜਾਂ ਤੁਹਾਨੂੰ ਕੱਢਿਆ ਗਿਆ? ਮਜਬੂਰਨ ਛੱਡਣਾ ਪਿਆ ਜੀ, ਦੇਰ ਕੋਲ ਘਰ ਛੱਡਣ ਤੇ ਦੇਰ ਕਰਦੇ। ਤੁਸੀਂ ਇੰਨੇ ਜ਼ਿਆਦਾ ਜਿਹੜੇ ਸਿੱਖ ਆਬਾਦ ਸੀ ਉੱਥੇ, ਹਾਂਜੀ, ਉੱਥੇ ਜਿਹੜੇ ਸਿੱਖ ਆਬਾਦ ਸੀ, ਹਾਂਜੀ। ਕੋਈ ਆਪਸ 'ਚ ਮੀਟਿੰਗ ਹੋਈ, ਕੋਈ ਆਪਸ 'ਚ ਗੱਲਬਾਤ ਹੋਈ ਕਿ ਛੱਡਣਾ ਨਹੀਂ ਛੱਡਣਾ? ਨਹੀਂ, ਸਾਡੇ ਪਿੰਡ 'ਚ ਨਹੀਂ ਕੱਚੇ ਗਏ, ਕਈਆਂ ਪਿੰਡਾਂ 'ਚ ਹੋਈਆਂ ਵੀ ਨੇ, ਕਈਆਂ ਪਿੰਡਾਂ 'ਚ ਹੋਈਆਂ, ਉੱਥੇ ਫਿਰ ਮਾਰ ਚਗੱਟ ਹੋਈ, ਗੋਲੀ ਚੱਲੀ, ਮਾਰ ਕੁੱਟ ਹੋਈ, ਸਭ ਕੁਝ ਹੋਇਆ। ਸਾਡੇ ਪਿੰਡ ਕੋਈ ਐਸੀ ਗੱਲ ਨਹੀਂ ਹੋਈ। ਅੱਛਾ ਸਹੀ। ਸਾਰੇ ਸਾਥ। ਅੱਛਾ, ਜਦੋਂ ਫਿਰ ਤੁਸੀਂ ਗਏ ਹੋ, ਆਪਣੇ ਪਿੰਡ ਪਹੁੰਚੇ ਹੋ, ਹਾਂ, ਤੇ ਫਿਰ ਨਨਕਾਣਾ ਸਾਹਿਬ ਦੀਆਂ ਯਾਦਾਂ ਆਉਂਦੀਆਂ ਰਹੀਆਂ? ਬਹੁਤ ਜੀ, ਬਹੁਤ ਤਾਂ ਸਾਡੀ ਜਾਨ ਦੇ ਵਿੱਚ ਸੀਗਾ ਜੀ ਨਨਕਾਣਾ ਸਾਹਿਬ। ਹਾਂ, ਸਹੀ। ਅੱਛਾ, ਹੁਣ ਅਸੀਂ ਤੁਹਾਡੇ ਘਰ ਲੱਭਣ ਜਾਣਾ ਹੈ, ਹਾਂਜੀ, ਤੇ ਤੁਸੀਂ ਆਪਣਾ ਘਰ ਪਛਾਣ ਲੋਗੇ? ਹਾਂ ਬਿਲਕੁਲ ਜੀ, ਯਾਦ ਹੈ ਆਪਣਾ ਘਰ? ਉਹ ਨਾ ਅੱਖਾਂ ਦੇ ਸਾਹਮਣੇ ਹੈ ਜੀ ਇਸ ਵੇਲੇ। ਅੱਖਾਂ ਦੇ ਸਾਹਮਣੇ ਹੈ? ਹਾਂ ਜੀ। ਅੱਛਾ, ਹਾਂ, ਸਹੀ। ਤੇ ਤੁਹਾਡਾ ਘਰ ਹੈ ਵੈਸੇ ਕਿੱਥੇ ਕਰਕੇ ਸੀਗਾ? ਪੰਜਵੀਂ ਛੇਵੀਂ ਪਾਤਸ਼ਾਹੀ ਦੇ ਕਿਹੜੇ ਪਾਸੇ ਸੀਗਾ? ਛੇਵੀਂ ਪਾਤਸ਼ਾਹੀ ਗੁਰਦੁਆਰੇ ਦੇ ਬਿਲਕੁਲ ਆਪੋਜ਼ਿਟ ਇੱਧਰ ਅੱਛਾ। ਇੱਧਰ ਛੇਵੀਂ ਪਾਤਸ਼ਾਹੀ ਲਾਈਨ ਦੇ ਨਾਲ ਸੀਗਾ, ਇੱਧਰ ਸਾਡਾ ਬਿਲਕੁਲ। ਦੇਖ ਲਓ, ਬੜਾ ਕੁਝ ਬਦਲ ਗਿਆ ਜੇ ਉੱਥੇ, ਹੁਣ ਤੁਹਾਨੂੰ ਲੈ ਜਾਣਾ। ਹੁਣ ਤੇ ਫਿਰ ਬਦਲ ਗਿਆ, ਜਗ੍ਹਾ ਦਾ ਪਤਾ ਲੱਗ ਜਾਏਗਾ ਨਾ? ਬਿਲਕੁਲ ਜੀ। ਸਾਡਾ ਰੋਡ, ਮੇਨ ਰੋਡ ਦੇ ਉੱਤੇ ਘਰ ਸੀ। ਚਲੋ ਜੀ, ਆਪਾਂ ਚੱਲਦੇ ਹਾਂ ਇਸ ਵੇਲੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ, ਔਰ ਉੱਥੇ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਘਰ ਹੈ ਉਹ ਆਪਾਂ ਲੱਭੀਏ। ਦੇਖੋ ਜੀ, ਇਹਨਾਂ ਘਰਾਂ ਦੇ ਵਿੱਚ, ਇਹਨਾਂ ਥਾਵਾਂ ਦੇ ਵਿੱਚ ਦੁਨੀਆ ਹੁਣ ਬਹੁਤ ਅੱਗੇ ਚਲੀ ਗਈ ਹੈ, ਤਰੱਕੀ ਕਰ ਚੁੱਕੀ ਹੈ, ਔਰ ਨਾ ਹੀ ਇਹਨਾਂ ਨੂੰ ਇਹਨਾਂ ਥਾਵਾਂ ਦਾ ਕੋਈ ਲਾਲਚ ਹੈ, ਨਾ ਹੀ ਕੁਛ ਹੋਰ ਹੈ, ਲੇਕਿਨ ਉਹਦੇ ਨਾਲ ਜੁੜੀਆਂ ਹੋਈਆਂ ਯਾਦਾਂ ਜਿਹੜੀਆਂ ਨੇ ਉਹ ਬੜੀ ਕੀਮਤੀ ਨੇ। ਔਰ ਤੁਸੀਂ ਇਹਨਾਂ ਦੇ ਇਸ ਜਜ਼ਬੇ ਨੂੰ ਸਲਾਮ ਹੈ ਕਿ 100 ਸਾਲ ਦੀ ਉਮਰ ਦੇ ਵਿੱਚ, ਇਹਨਾਂ ਦਾ 1923 ਦਾ ਜਨਮ ਹੈ, ਔਰ ਇਸ ਉਮਰ ਦੇ ਵਿੱਚ ਇਹ ਆਪਣੇ ਘਰ ਨੂੰ ਵੇਖਣ ਲਈ ਆਏ ਨੇ। ਸੋ ਇਹ ਉਹ ਜਜ਼ਬੇ ਨੇ, ਇਹ ਉਹ ਗੱਲਾਂ ਨੇ, ਇਹ ਉਹ ਮੁਹੱਬਤਾਂ ਨੇ, ਇਹ ਉਹ ਚਾਹਤਾਂ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਆਪ ਜੀ ਦੇ ਰੂਬਰੂ ਹੁੰਦੇ ਰਹਿੰਦੇ ਹਾਂ। ਸੋ ਹੋਪਫੁਲੀ ਆਪਾਂ ਹੁਣ ਚੱਲਦੇ ਹਾਂ, ਔਰ ਦੁਆ ਗੋਆਂ ਮੈਂ ਇਸ ਸਫ਼ਰ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਕਿ ਇਹਨਾਂ ਦਾ ਘਰ ਸਾਨੂੰ ਮਿਲੇ, ਇਹਨਾਂ ਦੇ ਕੋਈ ਯਾਰ ਸੱਜਣ ਸਾਨੂੰ ਮਿਲਣ। ਸੋ ਆਪਾਂ ਪਹਿਲੇ ਚੱਲਦੇ ਹਾਂ ਨਨਕਾਣਾ ਸਾਹਿਬ ਦੀ ਧਰਤੀ 'ਤੇ, ਉੱਥੇ ਇਹਨਾਂ ਨੂੰ ਮੱਥਾ ਟਿਕਾਵਾਂਗੇ, ਪੁਰਾਣੀਆਂ ਯਾਦਾਂ ਬਹਾਲ ਕਰਨਗੇ, ਗੁਰਦੁਆਰੇ ਬਾਰੇ ਵੀ ਕੋਈ ਇਹਨਾਂ ਕੋਲ ਪੁੱਛਾਂਗੇ, ਫਿਰ ਇਹਨਾਂ ਦਾ ਘਰ ਲੱਭਾਂਗੇ ਔਰ ਫਿਰ ਪਿੰਡ ਚੱਲਾਂਗੇ। ਸੋ ਆਓ ਆਪਣੇ ਸਫ਼ਰ ਦਾ ਆਗਾਜ਼ ਕਰਦੇ ਹਾਂ। ਹਰ ਦਮ ਦੇ ਗੇੜੇ ਦਰਸ ਕਰਾਂ, ਹਰ ਦਮ ਦੇ ਗੇੜੇ ਦਰਸ ਕਰਾਂ, ਸਾਹਾਂ ਵਿੱਚ ਆਉਣਾ ਜਾਣਾ, ਮੇਰੇ ਮਨ ਮਸਤਕ ਵਿੱਚ ਵਸਿਆ ਏ, ਮੈਥੋਂ ਦੂਰ ਨਹੀਂ ਨਨਕਾਣਾ, ਹਰ ਦਮ ਦੇ ਗੇੜੇ ਦਰਸ ਕਰਾਂ। ਅੰਕਲ ਜੀ, ਤੁਹਾਡੇ ਸ਼ਹਿਰ ਨਨਕਾਣਾ ਸਾਹਿਬ ਆਪਾਂ ਪਹੁੰਚ ਗਏ ਹੁਣ। ਅੱਛਾ ਜੀ। ਹੁਣ ਦੱਸੋ, ਸਭ ਤੋਂ ਪਹਿਲੇ ਕਿੱਥੇ ਜਾਣਾ ਵਾ? ਸਭ ਤੋਂ ਪਹਿਲੇ ਮੱਥਾ ਟੇਕ ਆਈਏ ਗੁਰਦੁਆਰਾ ਸਾਹਿਬ। ਹਾਂ, ਸਾਡੇ ਤੋਂ ਸਿਰਫ 5 ਮਿੰਟ ਦੀ ਦੂਰੀ ਤੇ ਹੈ ਜਨਮ ਸਥਾਨ। ਬੜੀ ਜਲਦੀ ਆ ਗਏ ਇੱਥੇ, ਦੇਖ ਲਓ ਕਿ ਰਸਤਾ ਹੋਰ ਬਦਲ ਕੇ ਆ ਗਿਆ। ਰਸਤੇ ਹੁਣ ਨਵੇਂ ਬਣ ਗਏ ਨੇ ਨਾ, ਆਸਾਨੀ ਵਾਲੇ ਰਸਤੇ ਬਣ ਗਏ। ਹਾਂ, ਜਲਦੀ ਵਾਰ ਗਏ ਤਾਂ ਕਾਫੀ ਦੇਰ, ਜਦੋਂ ਗਏ ਸੀ ਉਦੋਂ ਕਾਫੀ ਦੇਰ ਲੱਗ ਗਈ ਸੀ। ਅੱਜ ਉਹ ਗਏ ਹਾਂ, ਪਤਾ ਨਹੀਂ ਕਿਹੜੇ ਪਾਸੇ ਹੋ ਗਏ, ਕਾਫੀ ਦੇਰ ਲੱਗੀ। ਕਿਉਂ ਜੀ? ਵਕਤ ਇਹਨਾਂ ਵਾਸਤੇ ਠਹਿਰ ਗਿਆ ਵਾ ਹੈ ਕਿ ਜੋ 47 ਚ ਸੀ ਉਹੀ ਕੁਝ ਹੋਣਾ। ਅੱਜ ਇੱਥੋਂ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਸਥਾਨ ਦੀ ਕੰਧ ਸ਼ੁਰੂ ਹੋ ਗਈ ਹੈ। ਅੱਛਾ ਜੀ। ਹਾਂ, ਆ ਜਿਹੜੀ ਹੈ। ਹਾਂਜੀ, ਇਹ ਮੇਰੇ ਸੱਜੇ ਪਾਸੇ ਗੁਰਦੁਆਰਾ ਪੱਟੀ ਸਾਹਿਬ ਔਰ ਗੁਰਦੁਆਰਾ ਬਾਲੀ ਲਾਨੂੰ ਇਹ ਵਾਲਾ ਰਾਹ ਜਾਂਦਾ।
ਇਹ ਘਰ ਚ ਆ ਗਏ ਇਹ ਤਾਂ ਹਾਂ ਕਮਾਲ ਹੋ ਗਈ ਕਮਾਲ ਹੋ ਗਈ। ਇਹ ਤਾਂ ਦਰਸ ਕਰਾਂ ਮੇਰੇ ਨਾਨਕ ਦਾ ਨਨਕਾਣਾ ਮੇਰੇ ਸਾਹਾਂ ਵਿੱਚ ਨਨਕਾਣਾ ਮੇਰੇ ਨਾਨਕ ਦਾ ਨਨਕਾਣਾ ਮੇਰੇ ਸਾਹਾਂ ਵਿੱਚ ਨਨਕਾਣਾ ਮਰਦਾਨਾ ਛੇੜੇ ਤਾਂ ਜਦੋਂ ਜੰਗਲ ਤੇ ਵੇਲੇ ਸੁਣਦੇ ਨੇ ਮਰਦਾਨਾ ਛੇੜੇ ਤਾਂ ਜਦੋਂ ਜੰਗਲ ਤੇ ਵੇਲੇ ਸੁਣਦੇ ਨੇ ਤੇ ਸ਼ਬਦ ਇਲਾਹੀ ਨਾਨਕ ਦੇ ਪੌਣਾ ਚੋਂ ਜ਼ਹਿਰਾ ਪੁਣਦੇ ਨੇ ਸ਼ਬਦ ਇਲਾਹੀ ਨਾਨਕ ਦੇ ਪੌਣਾ ਚੋਂ ਜ਼ਹਿਰਾ ਪੁਣਦੇ ਨੇ ਪਾਂਦੇ ਦੀ ਪੱਤਰੀ ਕੂੜ ਕਹੇ ਪਾਂਦੇ ਦੀ ਪੱਤਰੀ ਕੂੜ ਕਹੇ ਤੁਰਕੂ ਨੂੰ ਆਖੇ ਕਾਣਾ ਮੇਰੇ ਮਨ ਮਸਤਕ ਵਿੱਚ ਵਸਿਆ ਏ ਮੈਥੋਂ ਦੂਰ ਨਹੀਂ ਨਨਕਾਣਾ ਹਰ ਦਮ ਦੇ ਗੇੜੇ ਦਰਸ ਕਰਾਂ ਹਰ ਦਮ ਦੇ ਗੇੜੇ ਦਰਸ ਕਰਾਂ ਉਸ ਮਿੱਟੀ ਤੋਂ ਬਲਿਹਾਰੀ ਹਾਂ ਉਸ ਮਿੱਟੀ ਤੋਂ ਬਲਿਹਾਰੀ ਹਾਂ ਜਿੱਥੇ ਵੀ ਸੂਰਜ ਉੱਗਿਆ ਸੀ ਹੱਕ ਸੱਚ ਅਤੇ ਇਨਸਾਫ ਜਿਹਾ ਜਿਸ ਪਿੰਡ ਨੂੰ ਸੌਦਾ ਪੁੱਗਿਆ ਸੀ ਹੱਕ ਸੱਚ ਅਤੇ ਇਨਸਾਫ ਜਿਹਾ ਜਿਸ ਪਿੰਡ ਨੂੰ ਸੌਦਾ ਪੁੱਗਿਆ ਸੀ ਨਜ਼ਰਾਂ ਵਿੱਚ ਜਿੱਥੇ ਫਰਕ ਨਹੀਂ ਨਜ਼ਰਾਂ ਵਿੱਚ ਗੁਰਦੁਆਰਾ ਜਨਮ ਸਥਾਨ ਤੋਂ ਨਿਕਲ ਕੇ ਨਾ ਅੱਛਾ ਤੇ ਸਾਹਮਣੇ ਵਾਲਾ ਜਿਹੜਾ ਰੇਲਵੇ ਰੋਡ ਸੀ ਨਾ ਜਿਹੜਾ ਬਿਲਕੁਲ ਸਿੱਧਾ ਰੋਡ ਹੈ ਅੱਛਾ ਉੱਥੇ ਆਪਾਂ ਆ ਗਏ ਆ ਅੱਛਾ ਤੇ ਹੁਣ 6ਵੀਂ ਪਾਤਸ਼ਾਹੀ ਆਪਾਂ ਪਹੁੰਚਣ ਲੱਗੇ ਆ। 6ਵੇਂ ਪਾਤਸ਼ਾਹ ਆਹੋ ਜਿੱਥੇ ਨਿਹੰਗਾਂ ਦਾ ਗੁਰਦੁਆਰਾ ਉਹ ਅੱਛਾ ਹਾਂ ਬਸ ਪਹੁੰਚਣ ਲੱਗੇ ਉੱਥੇ ਹਾਂ ਤੇ ਫਿਰ ਅਸੀਂ ਤੁਹਾਨੂੰ ਵੀਲ ਚੇਅਰ ਤੇ ਬਿਠਾ ਦਾਂਗੇ ਤੁਸੀਂ ਸਾਨੂੰ ਘਰ ਲੱਭ ਕੇ ਦੇਣਾ ਵਾ। ਮੈਂ ਕਿਹਾ ਚਾਹੇ ਪਾਲ ਕੇ ਅਸੀਂ ਗਲੀ ਮੁੜ ਗਏ ਹਾਂ ਇਹ ਗੁਰਦੁਆਰੇ ਨਾਲ ਵੀ ਤੇ ਤੁਹਾਡੀਆਂ ਪੁਰਾਣੀਆਂ ਯਾਦਾਂ ਹੋਣੀਆਂ ਨੇ। ਹਾਂਜੀ ਜਿਹੜੀ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਜਨਮ ਸਥਾਨ ਗੁਰਦੁਆਰੇ ਨੂੰ ਜਾਂਦੀ ਸੀ ਇਹ ਸੜਕ। ਬਾਹਰ ਵਾਲੀ ਜਿਹੜੀ ਸੜਕ ਸੀ ਨਾ ਹਾਂ ਉਹ ਉਹੀ ਸੀ ਹਾਂ। ਰੇਲਵੇ ਸਟੇਸ਼ਨ ਤੋਂ ਉਹ ਗੁਰਦੁਆਰੇ ਤਾਂ ਜਾ ਅੱਧ ਵਿੱਚ ਜਾ ਕੇ ਇੱਧਰ ਨਿਹੰਗਾਂ ਦਾ ਗੁਰਦੁਆਰਾ ਸੀ ਹਾਂ। ਤੇ ਇੱਧਰ ਤੱਕ ਜੋ ਜਿਹੜਾ ਬੈਂਕ ਸੀ ਜ਼ਿਮੀਂਦਾਰਾ ਉਹ ਬੈਂਕ ਚੁੱਕਿਆ ਗਿਆ ਹੈ ਜੀ। ਉਹ ਸਾਡੇ ਘਰ ਦੇ ਨਾਲ ਹੀ ਸੀਗਾ ਉਹਦਾ, ਉਹ ਬੰਦ ਹੋ ਗਿਆ। ਪਤਾ ਜੀ ਹੁਣ ਅਸੀਂ ਇਸ ਸੜਕ ਦੇ ਉੱਤੇ ਆ ਗਏ ਹਾਂ। ਹਾਂਜੀ ਤੁਹਾਡੇ ਖੱਬੇ ਹੱਥ ਰੇਲਵੇ ਸਟੇਸ਼ਨ ਹਾਂ ਤੇ ਸੱਜੇ ਹੱਥ ਜਨਮ ਸਥਾਨ ਗੁਰਦੁਆਰਾ। ਹਾਂਜੀ ਉਹ ਇੱਕ ਬਾਬਾ ਜੀ ਰਹਿੰਦੇ ਥੇ ਉਹਦੇ ਕੋਲ ਪੁੱਛਾਂਗੇ ਜ਼ਿਮੀਂਦਾਰਾ ਬੈਂਕ ਕਿੱਥੇ ਸੀਗਾ। ਬੈਂਕ ਕਿੱਥੇ ਕਰ ਗਈ ਸੀਗਾ? ਰੋਡ ਦੇ ਉੱਤੇ ਸੀ। ਰੋਡ ਦੇ ਅੱਗੇ ਬਰਾਂਡਾ ਸੀ ਨਹੀਂ ਅੱਗੇ ਬਰਾਂਡਾ ਸੀ ਇੱਕ ਪਾਸੇ ਬਰਾਂਡਾ, ਹਾਂ ਬਰਾਬਰ ਨਾਲ ਸੀ ਬਰਾਂਡਾ। ਰੋਡ ਇੱਥੇ ਬੈਕ ਸੀ, ਨਾਲ ਬਰਾਂਡਾ ਸੀ ਤੇ ਨਾ ਇਧਰ ਨਾਲ ਗਲੀ ਸੀ। ਆ ਗਲੀ ਆ ਆ ਗਲੀ ਆ ਉਹ ਅਗਲੀ ਗਲੀ ਆ ਉਹ ਅਗਲੀ ਗਲੀ ਹੈ। ਅਗਲੀ ਗਲੀ ਆ ਜੀ ਆਈ ਨਾ ਇੱਥੇ ਜਾ ਕੇ ਸੱਜਾ ਆਹ ਤੁਹਾਡੀ ਕਿੰਨੀ ਉਮਰ ਹੈ?
ਮੈਂ ਪਾਕਿਸਤਾਨ 'ਚ ਬਣਿਆ ਇੰਡੀਆ ਬਣਿਆ ਪੋਲ ਏਜੰਟ ਮੈਂ ਹਾਂ ਪੋਲਿੰਗ ਏਜੰਟ ਸੀ ਤੁਸੀਂ ਪਾਕਿਸਤਾਨ ਦਾ ਪਾਕਿਸਤਾਨ ਪਾਕਿਸਤਾਨ ਦੇ ਪੋਲਿੰਗ ਏਜੰਟ ਸੀ ਹਾਂ ਮੇਰੇ ਕੋਲ ਕਾਇਦਾ ਹੁੰਦੇ ਤਾਂ ਕਾਲ ਹਾਂ। ਜਿੱਥੇ ਅਸੀਂ ਜੱਫੀਆਂ ਪਾਈਆਂ ਮਿਲੇ ਮੁੱਲੇ ਤਿਆਰ ਕੀਤੇ ਕਾਇਦੇ ਆਜ਼ਮ ਨਾਲ ਹਾਂ ਹੁਣ ਬਾਬਾ ਜੀ ਹਾਂਜੀ ਆ ਜਿਹੜੀ ਨੁੱਕਰ ਹੈ ਨਾ ਨੁੱਕਰ ਐਸੇ ਹਾਂ ਇੱਥੇ ਜ਼ਿਮੀਦਾਰਾ ਬੈਂਕ ਸੀਗਾ ਜਿਸ ਵੇਲੇ ਜਨਮ ਸਥਾਨ ਚਾਹੀਦੇ ਸੀ ਗੁਰਦੁਆਰੇ ਖੱਬੇ ਹੱਥੀ ਖੱਬੇ ਆ ਜੀ ਖੱਬੇ ਆ ਜੀ ਖੱਬੇ ਆ ਜੀ ਸੀਗਾ ਹਾਂ ਜੀ ਖੱਬੇ ਹੀ ਸਿੱਟੇ ਸ਼ੋ ਆਈਏ ਨਾ ਖੱਬੇ ਆ ਜੀ ਹਾਂ ਜੀ। ਦਰਬਾਰ ਸਾਹਿਬ ਜਾਈਏ ਨਾ ਹਾਂ ਜੀ। ਇਹਦੇ ਬਾਹਰ ਬੋਰਡ ਲਗਾ ਉੱਤੇ ਜਗ੍ਹਾ ਵਾਲਾ ਬੋਰਡ ਲਗਾ ਹਾਂ ਜੀ ਲੱਗਾ ਸੀ ਜੀ ਪੱਕਾ ਬੋਰਡ ਲਗਾ ਬੋਰਡ ਲੱਗਾ ਮੈਂ ਉਹੀ ਕਹਿ ਰਿਹਾ ਇਹ ਮਕਾਨ ਬੜਾ ਸੋਹਣਾ ਸੀਗਾ ਹਾਂ ਜੀ ਇਹਦਾ ਹੁਣ ਬਣਿਆ ਉਹ ਸੀਗਾ ਉਹ ਸੀ ਉਹ ਵੀ ਸਾਇਦਾ ਆ ਵੀ ਸਾਇਦਾ ਇਸੇ ਦਾ ਉਹ ਵਾਈਟ ਹੀ ਸਾਇਦਾ ਹੀ ਹੈ ਅੱਛਾ ਇੱਕੋ ਹੀ ਸੀਗਾ ਇਹ ਤੁਸੀਂ ਜੋ ਹੋਇਆ ਹੁਣ ਲਓ ਜੀ ਬਜ਼ੁਰਗੋ, ਜਿੱਥੇ ਤੁਹਾਡੀ ਨੌਜਵਾਨੀ ਗੁਜ਼ਰੀ ਸੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ, ਉੱਥੇ ਆਪਾਂ ਕੋਸ਼ਿਸ਼ ਕੀਤੀ ਤੁਹਾਡਾ ਘਰ ਲੱਭਣ ਦੀ, ਲੇਕਿਨ ਜ਼ਾਹਰ ਹੈ ਹੁਣ ਤਾਂ ਨਵੀਂ ਆਬਾਦਕਾਰੀਆਂ ਹੋ ਚੁੱਕੀਆਂ ਨੇ, ਬੈਂਕ ਦਾ ਪਤਾ ਲੱਗ ਚੁੱਕਿਆ, ਲੇਕਿਨ ਘਰ ਜ਼ਾਹਰ ਹੈ ਹੁਣ ਨਵੀਂ ਆਬਾਦਕਾਰੀ, ਲੇਕਿਨ ਲਮਸਮ ਸਾਨੂੰ ਪਤਾ ਲੱਗ ਗਿਆ। ਤੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਤੁਹਾਡੇ ਪਿੰਡ ਵੱਲ ਜਿੱਥੇ ਤੁਹਾਡਾ ਜਨਮ ਹੋਇਆ, ਤੇ ਰਾਜ ਤੁਸੀਂ ਸਾਨੂੰ ਹੋਰ ਗੱਲਾਂ ਵੀ ਦੱਸਣੀਆਂ ਨੇ ਸਾਰੀਆਂ। ਤੁਹਾਡੇ ਹੁਣ ਪਿੰਡ ਵਾਲੇ ਪਾਸੇ ਦਾ ਸਫ਼ਰ ਅਸੀਂ ਸ਼ੁਰੂ ਕਰ ਦਿੱਤਾ ਹੈ। ਇਹ ਕੋਟ ਨਰੈਣ ਸਿੰਘ ਆ ਵਿੱਚੋਂ ਦੀ ਲੰਘ ਰਹੇ ਆ, ਕੋਟ ਨਰੈਣ ਸਿੰਘ। ਇਹ ਆ ਨਰੈਣ ਸਿੰਘ ਦਾ ਵਾੜਾ ਸੀ ਹਾਂਜੀ ਉਰਲੇ ਪਾਸੇ, ਤੇ ਇੱਧਰ ਪਿਛਲੇ ਪਾਸੇ ਇਹਨਾਂ ਦਾ ਵਾੜਾ, ਹਾਂ ਨਹਿਰ ਦੇ ਪਿਛਲੇ ਪਾਸੇ ਹਾਂ। ਇਹਨਾਂ ਹੀ ਫਰਕ। ਇਹ ਨਹੀਂ ਫਰਕ ਹੈ ਬਸ ਪਹੁੰਚ ਚੱਲੇ ਇੱਕ ਮੀਲ ਦਾ ਹਾਂ। ਉਹ ਅਨਿਆਂ ਦਾ ਵਾੜਾ ਕਿਹੜਾ? ਹਾਂ ਕਹਿ ਰਹੇ ਨੇ ਨਹਿਰ ਦੇ ਉੱਪਰ ਹੀ ਪਿੰਡ ਹੈ, ਆਹੋ ਇਦਾਂ ਹੀ ਹੈ। ਆਹ ਬਾਬਾ ਜੀ ਕੀ ਹਾਲ ਚਾਲ ਹੈ? ਅਨਿਆਂ ਦਾ ਵਾੜਾ ਕਿਹੜੇ ਪਾਸੇ? ਵਾਹ ਜੀ ਵਾਹ, ਇਹ ਨਹਿਰ ਦੇ ਨਾਲ ਨਾਲ ਜਾਵਾਂਗੇ। ਕਿਧਰ ਜਾਣਾ ਹੈ ਬਾਬਾ ਜੀ ਇੱਥੇ ਪੈਦਾ ਹੋਏ ਸੀਗੇ? ਆਹੋ ਬੱਲੇ 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 ਬੜੀ ਕਿਸਮਤ ਉਹ ਬੜੀ ਕਿਸਮਤ ਵਾਲਾ ਬੰਦਾ ਜਿਹੜੇ ਇੱਥੇ ਪੈਦਾ ਹੋ ਕੇ ਫਿਰ ਆ ਗਿਆ। ਹਾਂ 100 ਸਾਲ ਦੇ ਨੇ, ਅੱਛਾ 100 ਸਾਲ ਦੇ ਹੋ ਗਏ। ਹਾਂ और नाम क्या है भाई? ਨਾ ਪੁੱਛਣ ਦੇ ਤਾਂ ਪ੍ਰਕਾਸ਼ प्रकाश ਪ੍ਰਕਾਸ਼ ਸਿੰਘ प्रकाश 100 ਸਾਲ ਦਾ ਨਹੀਂ ਹਾਲੇ ਹੋਇਆ, 1.5 ਸਾਲ ਘੱਟ ਹੈ। अल्लाह जिंदगी देगा बस ਹਾਂਜੀ ਚੰਗਾ ऐसा मान्य द्वारा ਕਿ 47 ਚ ਜੋ ਕੁਝ ਹੋਇਆ, ਜਿੱਦਾਂ ਤੁਸੀਂ ਘਰ-ਬਾਰ ਬਹੁਤ ਛੱਡੇ, ਮਾੜਾ ਹੋਇਆ। ਬਹੁਤ ਮਾੜਾ ਹੋਇਆ। ਹਾਂ ਤੁਹਾਨੂੰ ਮੁਸਲਮਾਨ ਵੀਰ ਕੁਛ ਨਾ ਕਹਿੰਦੇ ਤੇ ਫਿਰ ਤੁਸੀਂ ਆਪਣਾ ਪਿੰਡ ਛੱਡਣਾ ਸੀਗਾ? ਫਿਰ ਤਾਂ ਵੀ ਜਿਵੇਂ ਬੈਠੇ ਸੀ ਉਦੋਂ ਬੈਠੇ ਹੀ ਸੀ, ਬੈਠੇ ਸੀ ਫਿਰ ਨਹੀਂ ਜਾਣਾ ਸੀ? ਫਿਰ ਤੇ ਕਦੇ ਜਾਣਾ ਸੀ, ਹਾਂ ਹਾਂ ਫਿਰ ਕਾਹਦੀ ਜਾਣਾ ਸੀ, ਜਿੱਥੇ ਆਪਣਾ ਸਾਰੇ ਹਰ ਕੀ ਸੈਟਿੰਗ ਹੋਈ ਹੁੰਦੀ ਹੈ। ਆਹੋ ਰੋਟੀ ਦਾ ਆਪਣਾ ਬੰਦੋਬਸਤ ਕੀਤਾ ਹੈ ਹੁੰਦਾ ਤੇ ਛੱਡ ਕੇ ਸਕੇ ਨਹੀਂ ਜਾਣਾ। ਵੈਸੇ ਇੱਕ ਗੱਲ ਦੱਸੋ, ਤੁਸੀਂ 25 ਸਾਲ ਦੇ ਜਾਂ 24 ਸਾਲ ਦੇ ਜਾਂ 23 ਸਾਲ ਦੇ ਸੀਗੇ ਉਸ ਵੇਲੇ, ਹਾਂ ਤੇ 47 ਤੋਂ ਪਹਿਲੇ ਕਦੀ ਵਸੇਬ ਦੇ ਵਿੱਚ ਨਫ਼ਰਤ ਵੇਖੀ ਸੀ? 47 ਤੋਂ ਪਹਿਲੇ ਨਾ ਨਾ, ਉਹ ਤਾਂ ਪਿਆਰ ਹੀ ਬੜਾ ਸੀਗਾ ਜੀ, ਇੱਕ ਦੂਜੇ ਜੱਫੀਆਂ ਪਾਉਂਦੇ, ਹਿੰਦੂ ਮੁਸਲਮਾਨ ਸਭ ਇਕੱਠੇ ਹੀ ਸੀਗੇ। ਜਿਸ ਵੇਲੇ ਪਾਰਟੀਸ਼ਨ ਹੋਈ ਹੈ ਤੇ ਉਸ ਵੇਲੇ ਸਾਰੇ ਦਾ ਜੋੜ ਕੇ ਹੋ ਗਏ, ਮੁਸਲਮਾਨ ਉਹਨਾਂ ਦੇ ਖਿਲਾਫ ਹੋ ਗਏ, ਹਿੰਦੂ ਮੁਸਲਮਾਨ ਦੇ ਖਿਲਾਫ ਹੋ ਗਏ। ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਸਿੱਖਾਂ ਦੇ ਨਾਮ ਦੱਸੇ ਤੁਸੀਂ? ਸਿੱਖਾਂ ਦਾ ਕੋਈ ਘਰ ਨਹੀਂ ਹੈ ਇਹਨਾਂ ਦੇ ਵਾੜੇ 'ਚ, ਅੱਛਾ ਸਾਰੇ ਹਿੰਦੂ ਨੇ। ਅੱਛਾ ਜਿਸ ਤਰ੍ਹਾਂ ਹੁਣ ਮੈਂ ਆ ਨਾ, ਹੂੰ ਮੈਂ ਸਿੱਖ ਲੇਕਿਨ ਹੈ ਮੈਂ ਹਿੰਦੂ ਹੀ ਆ। ਮਤਲਬ ਹਿੰਦੂਆਂ ਦੇ ਘਰ ਪੈਦਾ ਹੋਏ ਸੀ? ਹਾਂ ਹਿੰਦੂਆਂ ਦੇ, ਮੇਰੇ ਪਿਤਾ ਜੀ ਜਿਹੜਾ ਲਾਲ ਬਰਕਤ ਰਾਮ, ਹੂੰ ਮੇਰੇ ਭਰਾ ਨੇ ਗੁਰਦਾਸ ਮਾਨ ਲੈ, ਅੱਛਾ ਦਰਸ਼ਨ ਲਾਲ, ਹੂੰ ਇਸ ਤਰ੍ਹਾਂ ਮੇਰਾ ਸੁਖਣਾ ਦਾ ਸੁੱਖਿਆ ਹੈ। ਅੱਛਾ ਹਾਂ ਸੁਖਣਾ ਦੀ ਬੇਵਕਤ ਬੱਚਾ ਹੋਵੇ ਤੇ ਮੈਂ ਸਿੱਖ ਬਣਾਵਾਂ। ਅੱਛਾ ਸਿੱਖ ਬਣਾਵਾਂਗੇ। ਹਾਂ। ਸਹੀ 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 ਸਹੀ। 4 ਘਰ ਕਾਲੜਿਆਂ ਦੇ ਸਨ, ਅੱਛਾ ਇੰਦਰ ਸਿੰਘ, ਰੰਗਾ ਸਿੰਘ, ਗੰਗਾ ਸਿੰਘ, ਅਰਜਨ ਸਿੰਘ। ਇੱਕ ਕਬੂਆਂ ਦਾ ਘਰ ਸੀ, ਗੁਲਾਬ ਸਿੰਘ। ਇੱਕ ਮੇਰੇ ਮਾਮੇ ਦਾ ਘਰ ਸੀ, ਹੂੰ ਇੱਕ ਨਾਨਾ ਸੀ ਮੇਰਾ ਉੱਥੇ। ਅੱਛਾ ਹਾਂ ਸਾਰੇ ਵਾਹ ਜੀ ਵਾਹ। ਮਾਸੀ ਇੱਕ ਰਾਧਾ ਰਾਣੀ ਉੱਥੇ। ਅੱਛਾ ਇੱਕ ਗੁਰਦੇਈ, ਹਾਂ ਹਾਂ ਇੱਕ ਰਾਮ ਪਿਆਰੀ। ਰਾਮ ਪਿਆਰੀ, ਤਿੰਨ ਮਾਸੀਆਂ ਸਨ। ਸਹੀ। ਤੇ ਮਾਸੜ? ਮਾਸਟਰ ਵੀ ਤਿੰਨ। ਮੇਰਾ ਮਤਲਬ ਨਾਮ ਦੱਸ। ਅੰਕੇ ਸ਼ਾਹ ਸੀ, ਮੁਨਸ਼ੀ ਰਾਮ ਸੀ। ਹਾਂ ਸਹੀ ਸਹੀ ਸਹੀ। ਮੇਰਾ ਮਾਮਾ ਸੀ, ਉਹ ਬੁਰਾ ਦਿੱਤਾ ਸੀ। ਅੱਛਾ ਗੁਰੂ। ਮਾਸੀ ਸੀ, ਮਾਮੀ ਹੂੰ ਗੁਰਦੇਈ। ਅੱਛਾ ਨਾਨਾ ਸੀ, ਜਗੀਤੇ ਸ਼ਾਹ ਸੀ ਉਹਦਾ ਨਾਮ। ਅੱਛਾ
ਜਮੀਤੇ ਸ਼ਾਹ, ਵਾਹ ਵਾਹ, ਬੜਾ ਸੋਹਣਾ ਨਾਮ। ਤੇ ਪਿੰਡ 'ਚ ਸਾਰਿਆਂ ਨਾਲੋਂ ਤਗੜਾ ਬੰਦਾ ਕੌਣ ਸੀਗਾ? ਸਰਦਾਰ ਸੀ, ਸਰਦਾਰ ਗੁਰਬਖਸ਼ ਸਿੰਘ ਸੀ, ਉਹ ਪਿੰਡ ਦਾ ਮਾਲਕ ਸੀ। ਪਿੰਡ ਦਾ ਮਾਲਕ। ਅੱਛਾ। ਤੇ ਹਵੇਲੀ ਕਿਹਦੀ ਤਗੜੀ ਹੁੰਦੀ? ਬਾਕੀ ਸਾਰੇ ਬਜ਼ਾਰੇ ਸਨ। ਅੱਛਾ, ਇੱਕ ਹੀ ਮਾਲਕ ਸੀ? ਇੱਕੋ ਮਾਲਕ ਸੀਗਾ। ਤੇ ਬੰਦਾ ਚੰਗਾ ਸੀ ਉਹ? ਬੰਦੇ ਚੰਗੇ। ਸਰਦਾਰ ਗੁਰਬਖਸ਼ ਸਿੰਘ ਮੇਰਾ ਮਾਮਾ ਸੀ ਉਹ। ਅੱਛਾ, ਮਾਮਾ ਸੀ। ਤੁਸੀਂ 100 ਸਾਲ ਦੇ ਨਹੀਂ ਲੱਗਦੇ, ਤੁਸੀਂ ਤੇ ਜਵਾਨ ਹੋ, ਅਜੇ ਤੁਹਾਨੂੰ ਸਾਰਾ ਕੁਝ ਯਾਦ ਆ, ਹੈ ਨਾ? ਨਹੀਂ ਹਾਲੇ ਸਾਲ ਘੱਟ 100 ਸਾਲ ਘੱਟ, ਪੂਰਾ ਸਾਲ ਘੱਟ, ਸਾਲ ਘੱਟ ਹਾਲੇ। ਹਾਂ। 99 ਆ। ਅੱਛਾ, ਤੇ ਤੁਹਾਡਾ ਉਸਤਾਦ ਕੌਣ ਸੀ, ਟੀਚਰ ਸਾਡੇ ਉੱਥੇ ਇੱਥੇ ਅੰਨਿਆਂ ਦੇ ਵਾੜੇ 'ਚ? ਉਹਨੇ ਤੁਹਾਡੇ ਇੱਕੋ ਹੀ ਪੰਡਤ ਦੇਵੀ ਲਾਲ ਜੀ ਨਾਚਾਂ ਦੇ ਵਾੜੇ, ਉੱਥੋਂ ਦਾ ਰਹਿਣ ਵਾਲਾ ਸੀ। ਮੁਸਲਮਾਨ ਯਾਰ ਦਾ ਕੀ ਨਾਂ ਸੀ? ਉਹ ਅਸ਼ਰਫ ਸ਼ਰੀਫ ਮੁਹੰਮਦ ਸੀਗਾ ਜੀ। ਸ਼ਰੀਫ ਮੁਹੰਮਦ। ਤੁਹਾਡੇ ਭਰਾ ਦਾ ਨਾਂ ਕੀ ਸੀ? ਲਤੀਫ। ਲਤੀਫ ਤੇ ਸ਼ਰੀਫ। ਚਲੋ ਪਿੰਡ 'ਚ ਲੱਭਦੇ ਹਾਂ ਹੁਣ। ਨਹਿਰ ਦੀ ਪੁਲੀ ਤੇ ਖੜੇ ਹੋ ਕੇ ਛਾਲ ਮਾਰਨੀ ਹੈ। ਆਹੋ ਪਹਿਲੇ ਮਾਰਦੇ ਸੀ ਛਾਲਾਂ? ਬੜੀਆਂ। ਅੱਛਾ। ਓਏ ਜੀ ਫਿਰ ਅਸੀਂ ਤੁਹਾਨੂੰ, ਮੈਂ ਇਹ 2 ਮਿੰਟ ਬਾਅਦ ਤੁਹਾਨੂੰ ਉੱਥੇ ਮੈਂ ਖਿਲਾ। ਇਹ ਤੇ ਕਮਾਲ ਹੋ ਗਈ ਜੀ। ਕਮਾਲ ਹੋ ਗਈ। ਇਹ ਕਮਾਲ ਹੋ ਗਈ। ਉਹ ਬੜਾ ਟਾਈਮ ਹੋ ਗਿਆ। ਲੋ ਜੀ, ਇਹ ਤੁਹਾਡੇ ਪਿੰਡ 'ਚ ਸਾਡੀ ਐਂਟਰੀ ਹੋ ਗਈ। ਅੰਨੇ ਵਾੜੇ। ਹਾਂ, ਆ ਸੱਜੇ ਪਾਸੇ ਜ਼ਰਾ ਚਾਤੀ ਮਾਰੋ, ਆ ਤੁਹਾਡੀ ਉਹੀ ਨਹਿਰ ਆ। ਵੇਖੋ ਜੀ ਜਰਾ। ਹਾਂ, ਨਜ਼ਰ ਆਇਆ ਪਾਣੀ ਨਹਿਰ ਵਾਲਾ? ਪਾਣੀ ਆਇਆ ਨਹਿਰ ਤਾਂ ਠੀਕ ਹੈ ਕਿ ਨਹਿਰ ਉਹੀ ਹੈ? ਇਹ ਨਹੀਂ ਪਤਾ ਨੂੰ ਉਹ ਇੱਕ ਨਹੀਂ ਹੈ। ਇਹ ਨਹੀਂ ਪਤਾ ਵੀ ਨਹਿਰ ਤੇ ਹੈ, ਤੇ ਬਾਕੀ ਇੱਥੇ ਘਰ ਸਾਡਾ ਅੰਨੇ ਸਾਡਾ ਘਰ ਇੱਥੇ। ਸਾਰੇ ਛੱਪੜ ਸੀਗੇ ਆ ਜਿਹੜੇ ਹੁਣ ਉਧਰ ਪੁਰਾਣੇ ਇੱਥੇ ਅੱਗੇ ਜਾ ਕੇ ਹੈ। ਹਾਂਜੀ, ਉਹ ਕਿਤੇ ਘਰ ਵਾ ਇੱਕ ਬਾਬਾ ਦਾ ਮਾਈ ਪਾਤਾ ਨੂੰ ਮਿਲਾ ਜਾ। ਉਹ ਪਹਿਲੇ ਵਾ ਆ ਜਾਓ ਮੁੰਡੇ ਦੇ ਨਾਲ ਮਾਈ ਨੂੰ ਮਿਲਾ। ਫਾਤਮਾ ਆਹ ਉਹੀ ਇੱਥੇ ਸਰਦਾਰ ਸਨ ਪਹਿਲਾਂ। ਅੰਨਾ ਹੈਗਾ ਸੀ। ਹਾਂ ਇਹ ਤਾਂ ਸੁਣਿਆ ਨਾ। ਤੁਹਾਡੇ ਨਾਲ ਪੜਦਾ ਸੀ ਉਦੋਂ ਮੁੰਡਾ? ਉਹ ਤਾਂ ਤਰਖਾਣਾ ਦਾ ਮੁੰਡਾ ਸੀ ਇੱਕ ਸ਼ਰੀਫ। ਸ਼ਰੀਫ ਉਹ ਹੈਗੇ ਆ ਉੱਥੇ, ਇੱਥੇ ਹੁੰਦੇ ਸੀ ਤੇ ਹੁਣ ਜੜਾਂ ਵਾਲੇ ਆ। ਠੀਕ ਹੈ, ਠੀਕ ਠਾਕ ਹੋ? ਹਾਂਜੀ, ਉਹ ਗਏ ਬਾਬਾ ਜੀ ਨੂੰ ਲੈਣ। ਅੱਛਾ। ਹਾਂ, ਲੈਣ ਗਏ। ਪਹਿਲਾਂ ਇੱਥੇ ਵਾਸੀ ਤੁਹਾਡੇ ਹੀ, ਤੁਸੀਂ ਵਾਸੀ ਸੀ ਨਾ ਇੱਥੇ? ਇਹ ਹੁਣ ਤਾਂ ਲੋਕ ਅਸੀਂ ਹਾਲੇ ਹੁਣ ਵੀ ਵਾਸੀ ਆ। ਅਸੀਂ ਤਾਂ ਪੰਜਾਬ ਦੇ ਵਾਸੀ ਹੋ ਨਾ, ਪੰਜਾਬ ਦੇ। ਨਹੀਂ, ਇਹ ਉਸ ਪਿੰਡ ਦੇ ਵਾਸੀ ਆ। ਛੱਪੜ ਹੈਗਾ ਇੱਥੇ, ਛੱਪੜ ਵੱਡਾ। ਹਾਂ, ਛੱਪੜ ਵੱਡਾ ਸੀ। ਪਹਿਲੇ ਛੱਪੜ ਵੇ ਛੱਪੜ ਮੌਜੂਦ ਨਹੀਂ ਹੁਣ, ਉਹ ਪੂਰਾ ਗਿਆ ਖਤਮ। ਛੱਪੜ ਵੇ ਉਹ ਹਾਲੇ ਹੈ। आओ जी बुजुर्गो, आओ। ਵਾਲੇकुम सलाम। सलाम अलैकुम। ਵਾਲੇਕੁਮ ਸਲਾਮ। ਕੀ ਹਾਲ ਆ? मेहरबानी है ਤੁਹਾਡੇ ਦੀਦਾਰ ਕਰਨੇ ਆਏ हैं। ਅਸੀਂ ਆਪ ਦੀਦਾਰ ਵਾਸਤੇ ਹੈ ਕਰਿਆ ਜਰਾ ਹਾਜ਼ਰਾ ਸਰਕਾਰ ਦੱਸੋ, ਹੁਕਮ ਕਰੋ। ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ ਦੱਸੋ? ਇੱਕ ਇੱਥੇ ਫੇਰੇ ਰਹਿੰਦੇ ਸੀ ਮਾਇਆ ਸਾਰਾ ਪਿੰਡ ਸਿੱਖਾਂ ਦਾ। ਕੌਣ ਕੌਣ ਸੀ? ਨਾਂ ਦੱਸ ਦਿਓ। ਸਾਰਾ ਪਿੰਡ ਹੀ ਸਿੱਖਾਂ ਦਾ ਸੀ। ਮੇਰੀ ਉਮਰ ਕੋ ਅਸੂਰੇ 10 ਸਾਲ ਸੀ ਜਾਂ 12 ਸਾਲ। ਮੈਂ 8 ਪਾਸ ਕਰ ਗਿਆ ਸੀ। 8 ਪਾਸ ਕਰ ਗਏ। ਹਾਂਜੀ, ਇੱਕ ਖੁਸ਼ੀਆਂ ਤੇ ਗਮ ਵੀ ਹੁੰਦੇ ਸੀ। ਖੁਸ਼ੀਆਂ ਨੇ ਸੀ, ਉਹ ਤੇਲੀ ਸੀਗੇ। ਤੇਲੀ ਸੀ ਯਾਰ, ਬਿਲਕੁਲ ਬਿਲਕੁਲ ਤੇਲੀ ਸੀ। ਖੁਸ਼ੀਆਂ ਤੇ ਗਮ। ਤੇ ਫਜ਼ਲ ਦੁਆਰ ਸੀ। ਹਾਂਜੀ, ਖੁਸ਼ੀਆਂ ਤੇ ਗਮ ਵੀ ਮੇਰੇ ਇਹਨਾਂ ਦੇ ਛੋਟੇ ਭਰਾ ਦੇ ਨਾਲ ਪੜ੍ਹਦੇ ਹੁੰਦੇ ਸੀ। ਹਾਂਜੀ,
ਤੇਲੀ ਸੀ ਉਹ। ਆਹੋ ਜੀ ਤੇਲੀ ਤੇ ਸੀ। ਲਤੀਫ ਤੇ ਸ਼ਰੀਫ ਜਿਹੜੇ ਸੀ ਉਹ ਇਹਨਾਂ ਨਾਲ ਪੜ੍ਹਦੇ ਸੀ। ਲਤੀਫ ਤੇ ਸ਼ਰੀਫ ਹੋਣਗੇ ਜੀ ਤੇ ਫਜ਼ਲ ਸੀਗਾ ਤੇ ਉਹ ਮਿਸਤਰੀ। ਤਰਖਾਣਾ ਦੇ ਸੀ, ਉਹ ਤੇਲੀ ਸੀ। ਤਰਖਾਣ ਬਿਲਕੁਲ ਸੀ। ਠੀਕ ਗੱਲ ਹੈ। ਹਾਂ ਲਤੀਫ ਤੇ ਸ਼ਰੀਫ। ਸ਼ਰੀਫ ਲਤੀਫ ਸੀ ਇੱਕ ਦਾ ਨਾਂ ਤੇ ਇੱਕ ਦਾ ਅੱਛਾ ਸ਼ਰੀਫ ਸੀ। ਇਹ ਦੋ ਭਰਾ ਸੀਗੇ ਫਜ਼ਲ ਦੇ ਪੁੱਤ। ਹਾਂ ਫਜ਼ਲ। ਫਜ਼ਲ ਦੇ ਪੁੱਤ ਸੀ ਮਿਸਤਰੀ ਦੇ ਲੋਹਾਰ ਦੇ। ਹਾਂ ਲੋਹਾਰ। ਹਾਂ ਲੋਹਾਰ ਦੇ ਦੋ ਪੁੱਤ ਸੀ। ਦੋ ਪਿੰਡ ਦੋ ਘਰ ਜਿਹੜੇ ਸੀ ਨਾ ਇਹ ਪਹਿਲਾਂ ਤੋਂ ਵਸਿੰਦੇ ਸੀ ਇਸ ਪਿੰਡ ਦੇ ਵਿੱਚ। ਜਿਹੜਾ ਅੰਨਾ ਦਾ ਵਾੜਾ ਸੀ ਨਾ ਇਹਦੇ ਵਿੱਚ ਦੋ ਘਰ ਮੁਸਲਮਾਨਾਂ ਦੇ ਸੀ। ਬਿਲਕੁਲ। ਹਾਂਜੀ ਕਿ ਉਹ ਇੱਥੇ ਦੇ ਵਸਿੰਦੇ ਸੀਗੇ। ਹਾਂ ਲਓ ਜੀ, ਅੱਜ ਅਸੀਂ ਆਏ ਸੀ ਬਜ਼ੁਰਗਾਂ ਨੂੰ ਲੈ ਕੇ ਔਰ ਬੜੀ ਚੀਜ਼ਾਂ ਦੀ ਹੈਰਾਨੀ, ਬੜੀਆਂ ਗੱਲਾਂ ਬਾਤਾਂ ਦੀ ਹੈਰਾਨੀ ਵੀ ਹੋਈ ਜਿਹੜੀ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਬਜ਼ੁਰਗਾਂ ਲਈ ਸਮਾਂ ਜਿਹੜਾ ਹੈ ਉੱਥੇ ਹੀ ਖਲੋਤਾ ਹੈ। 1947 ਦੇ ਵਿੱਚ ਰਾਜ ਜਾਂਦੇ ਜਾਂਦੇ ਪਿੰਡ 'ਚ ਵੀ ਇੱਕ ਦੋ ਵਾਰੀ ਐਸਾ ਉਹਨਾਂ ਨੇ ਗੱਲਬਾਤ ਕੀਤੀ, ਇਸ ਤਰ੍ਹਾਂ ਦੀ ਗੱਲਬਾਤ ਕੀਤੀ ਕਿ ਯਾਰ ਮੈਂ ਤੇ 8 ਦਿਨਾਂ ਪਹਿਲੇ ਹੋ ਕੇ ਆਇਆ, ਮੇਰੀ ਭੂਆ ਵੀ ਇੱਥੇ ਸੀ। ਗੱਲ ਕਰਨ ਦਾ ਮਕਸਦ ਇਹ ਹੈ ਕਿ ਇਹ ਲੋਕ ਆਪਣੀ ਧਰਤੀ ਦੇ ਨਾਲ ਇੰਨੇ ਕੁ ਜੁੜੇ ਹੋਏ ਨੇ ਕਿ ਵੇਖੋ ਅੱਜ ਇੰਡੀਆ ਪਾਕਿਸਤਾਨ ਦੇ ਹਾਲਾਤ ਕਿੱਥੇ ਨੇ ਦੇ ਬਾਵਜੂਦ ਇਹ ਲੋਕ ਆਉਂਦੇ ਨੇ ਔਰ ਇਸ ਉਮਰ ਦੇ ਵਿੱਚ 100 ਸਾਲ ਦੀ ਉਮਰ ਹੈ ਇਹਨਾਂ ਦੀ ਔਰ ਉਹ ਪਿੰਡ 'ਚ ਆਏ ਨੇ, ਆਪਣਾ ਪਿੰਡ ਵੇਖਣ ਆਏ ਨੇ। ਸੋ ਪਿੰਡ ਦੀ ਇਹਨਾਂ ਨੂੰ ਕਿੰਨੀ ਕੁ ਖਿੱਚ ਹੋਣੀ ਹੈ, ਕਿੰਨੀ ਕੁ ਤਾਂਘ ਹੋਣੀ ਹੈ। ਸੋ ਇਹ ਉਹ ਗੱਲਾਂ ਨੇ, ਇਹ ਉਹ ਚੀਜ਼ਾਂ ਨੇ ਔਰ ਨਾਲ ਦੇ ਨਾਲ ਯਾਦਾਂ ਨੇ ਇਹਨਾਂ ਦੀ ਆਉਣ ਵਾਲੀ ਪੀੜ੍ਹੀ ਵਾਸਤੇ, ਇਸ ਪਿੰਡ ਦੇ ਆਉਣ ਵਾਲੀ ਪੀੜ੍ਹੀ ਵਾਸਤੇ, ਲੋਕਾਂ ਲਈ। ਤੇ ਵੇਖੋ ਪੰਜਾਬ ਦਾ ਜਿਹੜਾ ਵਸੇਬ ਸੀ, ਸੱਭਿਆਚਾਰ ਸੀ 47 ਤੋਂ ਪਹਿਲੇ ਕਿਸ ਤਰ੍ਹਾਂ ਦਾ ਸੀ ਔਰ ਫਿਰ ਕਿਸ ਤਰ੍ਹਾਂ ਉਜੜਿਆ। ਸੋ ਇਹਨਾਂ ਵੀਡੀਓਜ਼ ਦਾ ਮਕਸਦ ਕਿਸੇ ਜ਼ਾਤ, ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਨਹੀਂ ਹੈ, ਬਲਕਿ ਕੋਸ਼ਿਸ਼ ਕਰਦੇ ਹਾਂ ਆਪਣੇ ਆਪ ਨਾਲ ਜੁੜਨ ਦੀ ਕਿ ਸਾਡੀ ਕੀ ਕਹਾਣੀ ਹੈ, ਸਾਡੇ ਪੰਜਾਬ ਦੀ ਕੀ ਕਹਾਣੀ ਹੈ। ਔਰ ਜਿੰਨੀ ਦੇਰ ਤੱਕ ਅਸੀਂ ਇਹ ਕਹਾਣੀਆਂ ਆਪਣੀ ਪੀੜ੍ਹੀ ਨੂੰ ਨਹੀਂ ਦੱਸਾਂਗੇ ਉਨੀ ਦੇਰ ਤੱਕ ਸਾਡੀ ਪੀੜ੍ਹੀ ਨੂੰ ਵੀ ਪਤਾ ਨਹੀਂ ਲੱਗੇਗੀ। ਸੋ ਇਸ ਤਰ੍ਹਾਂ ਜੁੜੇ ਰਹੋ ਸਾਡੇ ਨਾਲ। ਬਹੁਤ ਸਾਰੇ ਲੋਕ ਆਉਂਦੇ ਰਹਿੰਦੇ ਨੇ ਸਾਡੇ ਨਾਲ ਔਰ ਪੰਜਾਬੀ ਲਹਿਰ ਦੀਆਂ तमाम तर ਸੇਵਾਵਾਂ ਬਿਲਕੁਲ ਫ੍ਰੀ ਨੇ। ਕੋਈ ਇਹ ਨਾ ਸਮਝੇ ਕਿ ਕੋਈ ਫੈਨ ਫੋਲੋਇੰਗ ਜਾਂ ਕੋਈ ਪੈਸੇ ਲਈ ਇਹ ਕਰਦੇ हैं। ਸਾਡੇ ਨਾਲ ਤੁਸੀਂ ਵੀ ਅਗਰ ਕੋਈ ਆਪਣਾ ਪਿੰਡ ਵੇਖਣਾ ਚਾਹੁੰਦੇ ਹੋ ਜਾਂ ਤੁਹਾਡੇ ਵੀ ਘਰ ਦੀ ਕੋਈ ਵਧੀਆ ਸਟੋਰੀ ਹੈ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਔਰ ਅਗਲੇ ਪ੍ਰੋਗਰਾਮ ਲਈ ਇਜਾਜ਼ਤ ਦਿਓ। ਮਿਲਦੇ ਹਾਂ ਫਿਰ। ਰੱਬ ਰੱਖੇ।